ਆਪਣੀਆਂ ਟ੍ਰੈਡੀਸ਼ਨਸ ਹੈਗੀਆਂ ਦਲਤਾਂ ਦੀਆਂ ਉਹ ਟ੍ਰੈਡੀਸ਼ਨਸ ਕੀ ਹੈਗੀਆਂ ਤੇ ਉਹਦੇ ਨਾਲ ਉਹ ਆਪਣੀ ਗੱਲ ਨੂੰ ਅੱਗੇ ਕਿਵੇਂ ਰੱਖ ਰਹੇ ਨੇ। ਇਹ ਜਿਹੜੀ ਹੈਗੀ ਹੈ ਇਹਦੇ ਅੰਦਰ ਇਹ ਪੰਜਾਬੀ ਦੇ ਉੱਘੇ ਸ਼ਾਇਰ ਲਾਲ ਸਿੰਘ ਦਿਲ ਇਨਕਲਾਬੀ ਸ਼ਾਇਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਇੱਕ ਲੰਬੀ ਅੱਛੀ ਗੁਫ਼ਤਗੂ ਹੈਗੀ ਹੈ। ਤੇ ਇਹ ਫਿਲਮ ਦੇ ਵਿੱਚ ਤੁਸੀਂ ਦਲਿਤਾਂ ਦੇ ਬਾਰੇ, ਕਿਉਂਕਿ ਦਲਿਤ ਦਾ ਜਿਹੜਾ ਫਿਨੋਮੀਨਾ ਹੈ ਪੰਜਾਬ ਦੇ ਵਿੱਚ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੇ ਖਿਆਲ ਦੇ ਵਿੱਚ ਇਹ ਪ੍ਰੀ ਪਾਰਟੀਸ਼ਨ ਦਾ ਫਿਨੋਮੀਨਾ ਹੈਗਾ ਕਿ ਜਾਂ ਕੋਈ ਨਵਾਂ ਫਿਨੋਮੀਨਾ ਹੈ? ਇੱਕਦਮ ਤੇ ਨਹੀਂ ਉੱਗੇ ਉਹ ਦਲਿਤ, ਉਹ ਤਾਂ ਹਮੇਸ਼ਾ ਤੋਂ ਸੀਗੇ। ਅੱਛਾ। ਤੇ ਇੱਕ ਚੀਜ਼ ਜਿਹੜੀ ਹੈਗੀ ਹੈ ਜਿਹੜੀ ਪ੍ਰੀ ਪਾਰਟੀਸ਼ਨ ਤੇ ਪੋਸਟ ਪਾਰਟੀਸ਼ਨ ਵਿੱਚ ਫਰਕ ਜਿਹੜਾ ਹੈਗਾ, ਇੱਕ ਤਾਂ ਇਹ ਹੈਗਾ ਕਿ ਡੈਮੋਗ੍ਰਾਫਿਕਸ ਬਦਲੀਆਂ, ਜਦ ਸਾਰੇ ਉਲਟ ਹੋਏ, ਲੋਕ ਇੱਧਰ ਉੱਧਰ ਹੋਏ, ਇੱਕ ਤਾਂ ਡੈਮੋਗ੍ਰਾਫੀ ਬਦਲੀ, ਤੇ ਦੂਸਰਾ ਉਹਦੇ ਨਾਲ ਇਹ ਹੋਇਆ ਕਿ ਜਿਹੜਾ ਲਾਲ ਸਿੰਘ ਦਿਲ ਆਪਣੇ ਆਪ ਵੀ ਇਸ ਚੀਜ਼ ਨੂੰ ਕਹਿੰਦਾ ਹੈਗਾ ਕਿ ਜਿਹੜੇ ਇੱਕ ਵੱਡੀ ਤਾਦਾਦ ਵਿੱਚ ਮੁਸਲਮਾਨਾਂ ਦੇ ਵਿੱਚ ਜਿਹੜੇ ਕਮੀ ਲੋਕ ਸੀਗੇ, ਹੱਥਾਂ ਨਾਲ ਕੰਮ ਕਰਨ ਵਾਲੇ ਸੀ, ਤੇਲੀ ਸੀ, ਜੁਲਾਹੇ ਸੀ, ਲੋਹਾਰ ਸੀ ਤੇ ਤਖਾਣ ਸੀ, ਇਹ ਜਿਹੜੇ ਇਹ ਲੋਕ ਸੀਗੇ ਇਹ ਸਾਰੇ ਦੇ ਸਾਰੇ ਜਿਹੜੇ ਸੀ ਇਹ ਚਲੇ ਗਏ ਪਾਰਟੀਸ਼ਨ ਦੇ ਬਾਅਦ। ਜਦ ਮੁਸਲਮਾਨ ਚਲੇ ਗਏ ਤੇ ਇਹ ਵੀ ਚਲੇ ਗਏ, ਯਾਨੀ ਜਿਹੜੇ ਹੁਨਰਮੰਦ ਸਨ। ਹਾਂ, ਤੇ ਉਹ ਕਹਿੰਦਾ ਹੈ ਕਿ ਇਹਨਾਂ ਦੇ ਜਾਣ ਦੇ ਨਾਲ ਮਤਲਬ ਸਾਡੀ ਪਿੱਠ ਟੁੱਟ ਗਈ। ਠੀਕ ਹੈ। ਕਿ ਅਸੀਂ ਮਹਿਸੂਸ ਕੀਤਾ ਕਿ ਇਹ ਸਾਡੇ ਲਈ ਬਹੁਤ ਵੱਡੀ ਯੂਨਿਟੀ ਦਾ ਸੋਰਸ ਸੀਗੇ, ਇਹ ਸਾਡੇ ਲਈ ਤਾਕਤ ਵੀ ਸੀਗੇ, ਲੇਕਿਨ ਉਹਨਾਂ ਦੇ ਨਾਲ ਚਲੇ ਜਾਣ ਦੇ ਬਾਅਦ ਅਸੀਂ ਉੱਥੇ ਸਾਨੂੰ ਉਹ ਸਪੋਰਟ ਸਾਡੀ ਖਤਮ ਹੋਈ। ਅੱਛਾ। ਇਹ ਆਰਗੂਮੈਂਟ ਉਹ ਆਪ ਦਿੰਦਾ ਆਪਣੇ ਘਰ। ਅੱਛਾ। ਤੇ ਜਿਹੜੀ ਇਹਦੀ ਪੋਲੀਟੀਕਲ ਫਾਰਮ ਹੈਗੀ ਹੈ ਉਹ ਕੀ ਹੈ ਇਸ ਲਈ ਪੰਜਾਬ ਦੇ ਵਿੱਚ? ਦੇਖੋ, ਪੋਲੀਟੀਕਲ ਫਾਰਮ ਤਾਂ ਆਪਾਂ ਜੇ ਪੋਲੀਟੀਕਲ ਫਾਰਮ ਦੀ ਗੱਲ ਕਰਾਂਗੇ ਤਾਂ ਆਪਾਂ ਇਲੈਕਟੋਰਲ ਪੋਲਿਟਿਕਸ ਦੀ ਗੱਲ ਕਰਾਂਗੇ, ਵੋਟਾਂ ਦੀ ਰਾਜਨੀਤੀ ਦੀ ਗੱਲ ਕਰਾਂਗੇ, ਪਰ ਮੈਂ ਇਹ ਜ਼ਾਹਿਰ ਤੌਰ ਤੇ ਇਹ ਸਿਰਫ ਵੋਟਾਂ ਦੀ ਰਾਜਨੀਤੀ ਦੇ ਨਾਲ ਜੋੜ ਕੇ ਇਸ ਫਿਲਮ ਨੂੰ ਨਹੀਂ ਦੇਖ ਰਿਹਾ। ਠੀਕ ਹੈ। ਇਹ ਮੈਂ ਇਹ ਜਿਹੜਾ ਦਲਿਤ ਭਾਈਚਾਰਾ ਹੈ ਉਹਦੇ ਚੇਤ ਤੇ ਅਚੇਤ ਵਿੱਚ ਜਿਹੜੀਆਂ ਉਹਨਾਂ ਦੀ ਆਪ ਦੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਕਿਵੇਂ ਸਾਂਭ ਰਹੇ ਨੇ, ਉਹਨਾਂ ਦੇ ਉਹ ਪਰੰਪਰਾਵਾਂ ਦੇ ਨਾਲ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹ ਜਿਹੜੀ ਪਛਾਣ ਹੈ ਉਹਨਾਂ ਦੀ, ਤੁਸੀਂ ਜਿਹੜੀ ਉਹਨਾਂ ਦੀ ਪਛਾਣ ਉੱਤੋਂ ਥੋਪੀ ਗਈ ਹੈ, ਲੱਦੀ ਗਈ ਹੈ, ਉਹ ਪਛਾਣ ਨੂੰ ਪਿੱਛੇ ਸੁੱਟ ਕੇ ਆਪਣੀ ਆਪ ਦੀ ਇੱਕ ਨਵੀਂ ਪਛਾਣ ਆਪ ਬਣਾ ਰਹੇ ਨੇ, ਜਿਹੜੀ ਕੋਈ ਹੋਰ ਨਹੀਂ ਉਹਨਾਂ ਤੇ ਪਾ ਸਕਦਾ, ਉਹ ਆਪਣੀ ਪਛਾਣ ਆਪ ਬਣਾ ਰਹੇ ਨੇ। ਇਸ ਹਿਸਾਬ ਨਾਲ ਮੈਂ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ, ਤੇ ਇਹ ਜ਼ਿਆਦਾਤਰ ਫਿਲਮ ਜਿਹੜੀ ਹੈਗੀ ਆ ਇਹ ਦੁਆਬੇ ਦੇ ਇਲਾਕੇ 'ਚ ਸ਼ੂਟ ਕੀਤੀ ਗਈ। ਠੀਕ ਹੈ। ਤੇ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਉੱਥੇ ਬਿਹਾਰੀ ਬਹੁਤ ਆ ਗਏ ਨੇ ਪਿਛਲੇ ਕੁਝ ਅਰਸੇ ਦੇ ਵਿੱਚ, ਪੂਰਬੀ ਉਧਰੋਂ ਆ ਗਏ ਨੇ ਲੋਕ, ਤੇ ਉਹ ਵੀ ਦਲਿਤਾਂ ਦੇ ਵਿੱਚ ਸ਼ਾਮਲ ਨੇ ਸਾਰੇ ਬੰਦੇ ਜਿਹੜੇ ਆਏ ਨੇ, ਕਿਉਂਕਿ ਅਸੀਂ ਸੁਣਿਆ ਹੈ। ਹਾਂਜੀ, ਖੇਤ ਮਜ਼ਦੂਰਾਂ ਦਾ ਹਿੱਸਾ ਜਿਹੜਾ ਹੈਗਾ ਉਹ ਹੈਗਾ, ਉਹਦੇ ਅੰਦਰ ਹੈਗਾ, ਪਰ ਇਹ ਜਿਹੜੀ ਰਿਐਲਿਟੀ ਹੈਗੀ ਆ ਖੇਤ ਮਜ਼ਦੂਰਾਂ ਦੀ ਜਿਹੜੀ ਰਿਐਲਿਟੀ ਹੈਗੀ ਆ ਇਹ ਵੱਖ-ਵੱਖ ਇਲਾਕਿਆਂ ਵਿੱਚ ਵੱਖ ਹੈਗੀ ਆ। ਓਕੇ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਦੁਆਬੇ ਦੇ ਅੰਦਰ ਕਾਫੀ ਪਹਿਲਾਂ ਤੋਂ ਜਿਹੜੇ ਦਲਿਤ ਹੈਗੇ ਆ ਉਹ ਜ਼ਮੀਨ ਤੇ ਆਪ ਦੀ ਜੀਵਨ ਯਾਪਨ ਕਰਨ ਦੀ ਬਜਾਏ ਉਹ ਬਾਹਰ ਨਿਕਲ ਕੇ ਹੋਰ ਇਲਾਕਿਆਂ ਚੋਂ ਰੋਟੀ ਕਮਾਉਣਾ ਪਸੰਦ ਕਰ ਰਹੇ ਹੈਗੇ, ਤੇ ਉਹ ਜ਼ਮੀਨ ਤੇ ਜਿਹਨੂੰ ਕਹਿੰਦੇ ਨੇ ਕਿ ਸਾਂਝੀ ਬਣ ਕੇ ਜਾਂ ਕਾਮੀ ਬਣ ਕੇ ਕੰਮ ਕਰਨ ਤੋਂ ਦੂਰ ਹਟ ਗਏ ਹੈਗੇ ਆ। ਇਸ ਕਰਕੇ ਉਹਨਾਂ ਦਾ ਤਾਂ ਉੱਥੇ ਕੋਈ ਕਨਫਲਿਕਟ ਹੈ ਨਹੀਂ, ਤੇ ਹੁਣ ਜਿਹੜੀ ਰਿਐਲਿਟੀ ਹੈਗੀ ਉਹ ਬਿਲਕੁਲ ਵੱਖਰੀ ਹੈ, ਕਿਉਂਕਿ ਮੈਕਨਾਈਜੇਸ਼ਨ, ਉਹ ਕਹਿੰਦੇ ਨੇ ਕਿ ਜੱਟਾਂ ਨੇ ਆਪਣਾ ਸੂਬਾ ਬਣਵਾ ਲਿਆ ਤੇ ਹੁਣ ਉਹਨਾਂ ਨੂੰ ਕੰਮ ਦੀ ਕੋਈ ਲੋੜ ਨਹੀਂ ਹੈਗੀ, ਤੇ ਸਾਰੇ ਮਾਠੇ ਕੰਮ ਜਿਹੜੇ ਹੈਗੇ ਨਾ ਇੱਧਰ ਉੱਧਰ ਲੋਕੀ ਆ ਕੇ ਕਰ ਰਹੇ ਨੇ। ਹੁਣ ਮੈਕਨਾਈਜੇਸ਼ਨ ਨੇ ਉਹ ਵੀ ਖਤਮ ਕਰ ਦਿੱਤਾ। ਅੱਛਾ। ਕਿਉਂਕਿ ਹੁਣ ਤੇ ਜਿਹੜਾ ਹੈਗਾ ਹੁਣ ਮਸ਼ੀਨ ਕਿਰਾਏ ਤੇ ਲਿਆਓ, ਉਹ ਤਾਂ ਮਜ਼ਦੂਰ ਨੂੰ ਵੀ ਸਸਤੀ ਪੈਂਦੀ ਹੈ, ਤੇ ਹੁਣ ਤਾਂ ਸਾਰੇ ਰਗੜੇ ਜਾਣੇ ਨੇ, ਸਾਰੇ ਰਗੜੇ ਜਾਣੇ ਨੇ, ਮੈਂ ਜੱਟ ਨੇ ਵੀ ਨਹੀਂ ਬਚਣਾ। ਜੱਟ ਦੀ ਹਾਲਤ ਬਹੁਤ ਖਰਾਬ ਆ। ਅੱਛਾ। ਜਾਈ ਬੁਰੀ ਤਰ੍ਹਾਂ